ਇੰਡੀਆ ਵਿੱਚ ਹੁਣ ਤੱਕ ਅਮਰੀਕਾ ਤੋਂ 1000 ਦੇ ਕਰੀਬ ਜਿਹੜੇ ਭਾਰਤੀ ਮੂਲ ਦੇ ਨੈਸ਼ਨਲਸ ਆ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈਗਾ। ਰਣਧੀਰ ਜੈਸਵਾਲ ਸਪੋਕਸਪਰਸਨ ਹੈਗੇ ਇੰਡੀਆ ਦੇ ਫੋਰਨ ਮਿਨਿਸਟਰੀ ਦੇ। ਉਹਨਾਂ ਨੇ ਕਿਹਾ ਵੀ 62% ਲੋਕ ਕਮਰਸ਼ੀਅਲ ਫਲਾਈਟਸ ਦੇ ਰਾਹੀਂ ਆਏ ਹੈਗੇ ਆ। ਹੋਰ ਉਹਦੇ ਬਾਰੇ ਡਿਟੇਲ ਉਹਨਾਂ ਨੇ ਨਹੀਂ ਦਿੱਤੀ ਹੈਗੀ। ਤੇ ਸਭ ਤੋਂ ਪਹਿਲਾਂ ਜਿਹੜੀ ਫਲਾਈਟ ਸ਼ੁਰੂ ਹੋਈ ਸੀ 100 ਦੇ ਕਰੀਬ ਜਿਹੜੇ ਇੰਡੀਅਨਸ ਆ ਉਹਨਾਂ ਨੂੰ ਯੂਐਸ ਮਿਲਟਰੀ ਫਲਾਈਟਸ ਦੇ ਨਾਲ ਭੇਜਿਆ ਗਿਆ ਸੀ। ਯੂਐਸਏ ਦੇ ਵਿੱਚ 18,000 ਦੇ ਕਰੀਬ ਕਹਿੰਦੇ ਇੰਡੀਅਨ ਨੈਸ਼ਨਲਸ ਆ ਜੋ ਕੰਟਰੀ 'ਚ ਇਲੀਗਲੀ ਐਂਟਰ ਕੀਤੇ ਹੈਗੇ ਆ। ਯੂਐਸ ਦੀ ਐਮਬੈਸੀ ਇੰਡੀਆ ਦੇ ਵਿੱਚ ਜੋ ਆ ਸੌਰੀ ਇੰਡੀਆ ਦੀ ਐਮਬੈਸੀ ਜੋ ਯੂਐਸਏ ਦੇ ਵਿੱਚ ਆ ਉਹ ਦੱਸ ਰਹੀ ਹੈਗੀ ਆ। ਸੋ ਇਹਦੇ ਹਿਸਾਬ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਜੇ ਕੋਈ ਇੰਡੀਆ ਦੀ ਐਮਬੈਸੀ ਵਾਲੇ ਇਹ ਕਹਿੰਦੇ ਆ ਵੀ ਇਲੀਗਲੀ ਅਮਰੀਕਾ 'ਚ ਹੈਗਾ ਉਹਨਾਂ ਨੂੰ ਅਮਰੀਕਾ ਛੱਡ ਕੇ ਆ ਜਾਣਾ ਚਾਹੀਦਾ ਹੈਗਾ। ਦੂਸਰਾ ਜਿਹੜਾ ਇਸ ਟਾਈਮ ਵੱਡਾ ਕੁਐਸਚਨ ਬਣਿਆ ਹੋਇਆ ਆ ਇੰਡੀਆ ਦੇ ਲਈ ਹੈਡਿਕ ਆ ਉਹ ਸਟੂਡੈਂਟ ਵੀਜ਼ੇ ਨੂੰ ਲੈ ਕੇ ਹੈਗਾ ਆ। 3,30,000 ਦੇ ਕਰੀਬ ਇੰਡੀਅਨ ਸਟੂਡੈਂਟ ਲੀਗਲੀ 2023-2024 ਦੇ ਵਿੱਚ ਯੂਐਸਏ ਦੇ ਵਿੱਚ ਐਂਟਰ ਕੀਤੇ ਆ। ਸੋ ਉਹਨਾਂ ਦੇ ਉੱਤੇ ਵੀ ਕਾਫੀ ਜਿਹੜੀ ਤਲਵਾਰ ਆ ਉਹ ਲਟਕ ਰਹੀ ਹੈਗੀ ਆ ਕਿਉਂਕਿ ਚਾਈਨੀਜ਼ ਸਟੂਡੈਂਟ ਨੂੰ ਲੈ ਕੇ ਤਾਂ ਕਲੀਅਰ ਕੱਟ ਹੀ ਕਹਿ ਦਿੱਤਾ ਹੈ ਮਾਰਕੋ ਰੂਬੀਓ ਨੇ ਵੀ ਕੱਲਾ ਅਸੀਂ ਚੈੱਕ ਕਰਾਂਗੇ ਕਿਹਦੇ ਜਿਹੜੇ ਸਬੰਧ ਆ ਕਮਿਊਨਿਸਟ ਜਿਹੜੇ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਨਾਲ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਬਣਦੀ ਜਾ ਰਹੀ ਹੈ। ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਓਪੀਨੀਅਨ ਆਰਟੀਕਲ ਲਿਖਿਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵਨ ਆਫ ਦਾ ਮੋਸਟ ਪ੍ਰੋ ਇਲੀਗਲ ਇਮੀਗ੍ਰੇਸ਼ਨ ਪ੍ਰੈਜ਼ੀਡੈਂਟ ਬਣ ਗਏ ਹੈਗੇ ਆ। ਕਹਿੰਦੇ ਸਿਚੁਏਸ਼ਨ ਇਹ ਬਣ ਗਈ ਆ ਵੀ ਜਿਹੜੇ ਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਵੀ ਟਰਨ ਇਨਟੂ ਇਲੀਗਲ ਇਮੀਗ੍ਰੈਂਟ ਕੀਤਾ ਜਾ ਰਿਹਾ। ਜਿਸ ਤਰ੍ਹਾਂ ਆਪਾਂ 3.5 ਲੱਖ ਲੋਕਾਂ ਦੀ ਹੁਣ ਪਹਿਲੀ ਖਬਰ ਦੇ ਵਿੱਚ ਸਾਂਝੀ ਕੀਤੀ ਆ ਵੀ ਉਹ ਤਾਂ ਲੀਗਲੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਸਟੇਟਸ ਦਿੱਤਾ ਸੀ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਕਿਉਂਕਿ ਵੈਨਜ਼ੁਏਲਾ ਦੇ ਵਿੱਚ ਡਿਕਟੇਟਰ ਸੀ ਲੋਕ ਉੱਥੋਂ ਭੱਜੇ ਸੀ। ਉਹਨਾਂ ਨੂੰ ਖਤਰਾ ਸੀ ਹਿਊਮਨਟੇਰੀਅਨ ਕ੍ਰਾਈਸਿਸ ਦੇ ਦੌਰਾਨ ਲੋਕ ਭੱਜੇ ਸੀਗੇ। ਸੋ ਇਸ ਆਰਟੀਕਲ 'ਚ ਉਹ ਕਹਿੰਦੇ ਆ ਵੀ ਜਿਹੜਾ ਕੋਈ ਵੀ ਜਿੱਦਾਂ ਗੋਰਾ ਨਹੀਂ ਹੈਗਾ ਇਮੀਗ੍ਰੈਂਟ ਉਹ ਟਰੰਪ ਐਡਮਿਨਿਸਟ੍ਰੇਸ਼ਨ ਆਪਣੇ ਆਪ ਨੂੰ ਉਹਨਾਂ ਤੋਂ ਖਤਰਾ ਮਹਿਸੂਸ ਕਰ ਰਿਹਾ ਹੈਗਾ। ਸੋ ਪਹਿਲਾਂ ਉਹਨਾਂ ਨੇ ਫਰਵਰੀ ਮਹੀਨੇ 'ਚ ਵੈਨਜ਼ੁਏਲਾ ਦੇ ਲੋਕਾਂ ਦਾ ਪ੍ਰੋਟੈਕਸ਼ਨ ਕੈਂਸਲ ਕਰਨ ਦੀ ਕੋਸ਼ਿਸ਼ ਕੀਤੀ। ਸੋ ਸੁਪਰੀਮ ਕੋਰਟ ਨੇ ਹੁਣ ਉਹਨਾਂ ਨੂੰ ਜਿਹੜੀ ਗ੍ਰੀਨ ਲਾਈਟ ਆ ਉਹ ਦੇ ਦਿੱਤੀ ਹੈਗੀ ਆ। ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਵਾਲੇ ਇਹ ਕਹਿ ਰਹੇ ਆ ਤੇ ਕਹਿੰਦੇ ਵੀ ਇਹ ਵਨ ਆਫ ਦਾ ਲਾਰਜੈਸਟ ਮਾਸ ਇਲੀਗਲਾਈਜੇਸ਼ਨ ਇਵੈਂਟ ਯੂਐਸ ਦੀ ਹਿਸਟਰੀ ਦੇ ਵਿੱਚ ਹੈਗੀ ਆ। ਹੁਣ ਇਹ ਤੋਂ ਨੈਕਸਟ ਜਿਹੜਾ ਟਾਰਗੇਟ ਹੋਊਗਾ ਉਹ ਅਫਗਾਨਿਸਤਾਨ ਦੇ ਲੋਕ ਹੋਊਗੇ। 9,000 ਦੇ ਕਰੀਬ ਅਫਗਾਨ ਯੂਐਸਏ ਦੇ ਵਿੱਚ ਰਹਿ ਰਹੇ ਹੈਗੇ ਆ। ਤੇ ਬਹੁਤ ਸਾਰੇ ਲੋਕਾਂ ਨੇ ਜਦੋਂ ਅਫਗਾਨਿਸਤਾਨ ਦੇ ਵਿੱਚ ਲੜਾਈ ਚੱਲ ਰਹੀ ਸੀ ਅਮਰੀਕਾ ਦੀ ਮਿਲਟਰੀ ਦਾ ਸਾਥ ਦਿੱਤਾ ਆਪਣੀ ਲਾਈਫ ਨੂੰ ਖਤਰੇ ਵਿੱਚ ਪਾ ਕੇ। ਸੋ ਉਹਨਾਂ ਦੀ ਜਿਹੜੀ ਡਿਪੋਰਟੇਸ਼ਨ ਆ ਉਹ ਜੁਲਾਈ ਦੇ ਵਿੱਚ ਹੋ ਸਕਦੀ ਹੈਗੀ ਆ। ਤੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਆ ਉਹਨਾਂ ਨੇ ਇਹ ਕਿਹਾ ਆ ਵੀ ਅਫਗਾਨਿਸਤਾਨ ਹੁਣ ਸੇਫ ਆ। ਅਫਗਾਨਿਸਤਾਨ ਕਹਿੰਦੀ ਪਈ ਪ੍ਰਮੋਟ ਕਰ ਰਹੀ ਹੈ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਟੂਰਿਜ਼ਮ ਨੂੰ ਪ੍ਰਮੋਟ ਕਰ ਰਹੀ ਆ ਤਾਂ ਕਿ ਉਹਨਾਂ ਦਾ ਗਲੋਬਲ ਇਮੇਜ ਬਣਿਆ ਜਾ ਸਕੇ। ਜੇ ਹੁਣ ਅਫਗਾਨਿਸਤਾਨ ਸੇਫ ਆ ਤੇ ਅਫਗਾਨੀ ਜਿਹੜੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਏ ਹੈਗੇ ਆ ਉਹਨਾਂ ਨੂੰ ਵਾਪਸ ਉੱਥੇ ਚਲਾ ਜਾਣਾ ਚਾਹੀਦਾ। ਇਹ ਕ੍ਰਿਸਟੀ ਨੋਇਮ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈਗਾ। ਸੋ ਇੱਕ ਪ੍ਰੋਫੈਸਰ ਹੈਗੇ ਆਸਟਨ ਕੋਚਰ ਜੋ ਸਾਇਰਾਕੂਜ਼ ਯੂਨੀਵਰਸਿਟੀ ਦੇ ਵਿੱਚ ਆ ਤੇ ਕਹਿੰਦੇ ਵੀ ਜਿਹੜੇ ਕ੍ਰਿਮੀਨਲ ਕਨਵਿਕਸ਼ਨ ਵਾਲੇ ਜਿਹੜੇ ਇਮੀਗ੍ਰੇਸ਼ਨ ਡਿਟੈਂਸ਼ਨ ਆ ਉਹ ਡੇਢ ਟਾਈਮ ਹੀ ਵਧੀਆ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਪਹਿਲੇ ਨਾਲੋਂ। ਤੇ ਕੋਈ ਐਡਾ ਜ਼ਿਆਦਾ ਨਹੀਂ ਵੀ ਉਹ ਜਿਹੜੇ ਕ੍ਰਿਮੀਨਲ ਲੋਕਾਂ ਨੂੰ ਫੜ ਕੇ ਦਵਾ ਅੰਦਰ ਕੀਤਾ ਜਾ ਰਿਹਾ ਹੈਗਾ। ਪਰ ਜਿਹੜੇ ਲੋਕਾਂ ਦਾ ਕ੍ਰਿਮੀਨਲ ਐਕਟੀਵਿਟੀ ਨਾਲ ਕੋਈ ਕੰਸਰਨ ਨਹੀਂ ਹੈਗਾ ਹੁਣ ਉਹਨਾਂ ਲੋਕਾਂ ਨੂੰ ਵੀ ਜਿਹੜਾ ਆ ਡਿਪੋਰਟ ਕੀਤਾ ਜਾ ਰਿਹਾ ਹੈਗਾ। ਸਟੂਡੈਂਟਸ ਦੀ ਸਿਚੁਏਸ਼ਨ ਤੁਹਾਡੇ ਸਾਹਮਣੇ ਹੈਗੀ ਆ। ਸੋ ਹਜੇ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਜਿਹੜਾ ਆ ਬਲੌਕ ਤਾਂ ਹੋ ਗਿਆ ਪਰ ਉਹ ਵੀ ਜਿਹੜੀ ਤਲਵਾਰ ਆ ਲੋਕਾਂ ਦੇ ਉੱਤੇ ਇਸ ਟਾਈਮ ਲਟਕ ਰਹੀ ਹੈਗੀ ਆ। ਸੋ ਇਹ ਆਰਟੀਕਲ ਜਿਹੜਾ ਪੜ੍ਹਨ ਵਾਲਾ ਕਾਫੀ ਇੰਟਰਸਟਿੰਗ ਆਰਟੀਕਲ ਆ ਜਿਹੜੇ ਸਾਡੇ ਸਰੋਤੇ ਆ ਪੜ੍ਹ ਸਕਦੇ ਹੈਗੇ। ਵਾਸ਼ਿੰਗਟਨ ਪੋਸਟ ਨੇ ਅੱਜ ਓਪੀਨੀਅਨ ਆਰਟੀਕਲ ਛਾਪਿਆ ਇਸ ਵਾਰ ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਸਿਚੁਏਸ਼ਨ ਇਸ ਟਾਈਮ ਇਹੀ ਜਿਹੜੀ ਉਹ ਚੱਲ ਰਹੀ ਹੈ ਇੰਡੀਆ ਨੂੰ ਲੈ ਕੇ ਕਾਫੀ ਜਿਹੜੀਆਂ ਨਿਊਜ਼ ਆ ਖਾਸ ਕਰਕੇ H1B ਨੂੰ ਜਿਹੜਾ ਉਹ ਲੈ ਕੇ ਕਈ ਕੁਛ ਜਿਹੜਾ ਚੱਲ ਰਿਹਾ ਉਹ ਵੀ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਆ ਵੀ ਸਿਚੁਏਸ਼ਨ ਇਸ ਟਾਈਮ ਬਣ ਕੀ ਰਹੀ ਆ। ਜਿਹੜੀ ਉਹ ਤੁਸੀਂ ਗੱਲ ਆਖੀ ਸੀ 1000 ਜਾਣੇ ਕਰ ਨਹੀਂ ਸਕਦੇ ਉਹ ਮੰਨੇ ਆ ਕਹਿੰਦੇ ਵੀ 1000 ਜਾਣੇ ਆਲਰੇਡੀ ਵਾਪਸ ਆ ਚੁੱਕੇ ਹੈਗੇ ਆ ਸੋ ਡਿਪੋਰਟ ਆਲਰੇਡੀ ਉਹਨਾਂ ਨੇ ਕਰ ਦਿੱਤੇ ਆ। ਸੋ ਪਹਿਲਾਂ ਜਦੋਂ ਸ਼ੁਰੂਆਤ 'ਚ ਪਲੇਨ ਗਏ ਸੀਗੇ ਕਈ ਕਹਿੰਦੇ ਸੀ ਯਾਰ ਰੌਲਾ ਰੂਲਾ ਜ਼ਿਆਦਾ ਆ ਪਤਾ ਨਹੀਂ ਕਿੰਨੇ ਜਿਹੜੇ ਉਹਨਾਂ ਨੇ
ਘੱਲਣੇ ਹੈਗੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦ ਸਹੁੰ ਚੁੱਕ ਸਮਾਗਮ ਦੇ ਉੱਤੇ ਲੇਲੜੀਆਂ ਕੱਢਦੇ ਫਿਰਦੇ ਸੀ ਇੱਥੇ ਜੈ ਸ਼ੰਕਰ ਹੋਣੀ ਵੀ ਮੋਦੀ ਨੂੰ ਸੱਦ ਲਓ ਸੁੱਧ ਲਓ। ਜਦੋਂ ਮੋਦੀ ਆਇਆ ਵੀ ਤਾਂ ਉਦੋਂ ਇਹਨਾਂ ਦਾ ਇਕਰਾਰ ਹੋਇਆ ਸੀਗਾ ਵੀ ਅਸੀਂ ਜਿਹੜੇ ਭਾਰਤੀ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਨੇ, ਉਹਨਾਂ ਨੂੰ ਅਸੀਂ ਵਾਪਸ ਲੈਣ ਦੇ ਲਈ ਇੰਡੀਆ ਵਾਲੇ ਜਿਹੜੇ ਉਹ ਮੰਨ ਗਏ ਸੀ। ਉਹਨਾਂ ਚੋਂ 1000 ਬੰਦਾ ਜਿਹੜਾ ਆਲਰੇਡੀ ਇਹਨਾਂ ਨੇ ਵਾਪਸ ਘੱਲ ਦਿੱਤਾ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ 18,000 ਹੋਰ ਆਇਡੈਂਟੀਫਾਈ ਕੀਤਾ ਆ। ਬਾਕੀ ਜਿਹੜੇ ਆਇਡੈਂਟੀਫਾਈਡ ਨਹੀਂ ਆ, ਉਹ ਆંકੜਾ ਤਾਂ ਇਸ ਤੋਂ ਕਾਫੀ ਵੱਡਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਇਹ ਸਿਚੁਏਸ਼ਨ ਬਣੀ ਆ। ਇੰਡੀਆ ਦੇ ਨਾਲ ਹੁਣ ਅੱਗੇ ਕੀ ਬਣੂਗਾ, ਇਹਦੇ ਬਾਰੇ ਕੁਝ ਜਿਹੜੀਆਂ ਨਿਊਜ਼ ਹੁੰਦੀਆਂ ਆ ਜਾਂ ਕਿਸੇ ਦੇ ਕਿਹਦੇ ਬਿਆਨ ਆ, ਕੀ ਬਿਆਨ ਆ ਰਹੇ ਆ, ਉਹਨਾਂ ਦੇ ਉੱਤੇ ਜ਼ਰੂਰ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ।